ਸਲਾਮ ਅਲੈਕਮ ਜੀ। ਤੁਸੀਂ ਮੈਨੂੰ ਤਾਂ ਜਾਣਦੇ ਹੋ ਤੇ ਜਿਹੜੇ ਨਹੀਂ ਜਾਣਦੇ ਉਹਨਾਂ ਦੀ ਖਿਦਮਤ ਇਜਾਜ਼ਤ ਹੈ ਕਿ ਮੇਰਾ ਨਾਮ ਅब्बास है, ਮੁਹੰਮਦ अब्बास मुसाफिर मेरा चैनल है। हड्ड बीती जग बीती। मैं ना ਹੁਣ थोड़ी देर पहला ना दुकान ਤੇ ਗਿਆ था ਤੇ ਮਟਰ ਲਾਏ ਘਰ ਵਾਸਤੇ, ਮਟਰਾਂ ਵਾਲੇ ਚੌਲ ਪਕਾਈਏ। ਉਹਨੇ ਨਾ ਦੁਕਾਨਦਾਰ ਨੇ ਕੀ ਕੀਤਾ, ਵਿੱਚ ਧਨੀਆ ਪਾ ਦਿੱਤਾ ਬਗੈਰ ਮੇਰੇ ਕਹਿਣ ਤੋਂ। ਧਨੀਆ ਪਾਤਾ। ਮੈਨੂੰ ਉਸ ਧਨੀਏ ਤੋਂ ਗੱਲ ਯਾਦ ਆ ਗਈ ਹੈ। मेरा एक दोस्त है फजल खान, ਜਿਹੜੇ ਮੇਰੇ ਨੇੜੇ ਸੱਜਣ ਮਿੱਤਰ ਨੇ ਉਹ ਜ਼ਿਆਦਾ ਜਾਣਦੇ ਨੇ ਫਜ਼ਲ ਨੂੰ, ਉਹਨੂੰ ਮਿਲੇ ਵੀ ਨੇ। ਉਹ ਬੜਾ ਸਾਦਾ ਤੇ ਮਾਸੂਮ ਜਿਹਾ ਬੰਦਾ ਵਿਚਾਰਾ। ਹੋਇਆ ਇਹ ਕਿ ਬੜੀ ਦੇਰ ਦੀ ਗੱਲ ਹੈ, ਮੈਂ ਨਾ ਸਬਜ਼ੀ ਬੀਜ ਰਿਹਾ, ਥੋਮ ਬੀਜ ਰਿਹਾ। ਅਤੇ ਤੁਹਾਨੂੰ ਪਤਾ ਜਦੋਂ ਥੋਮ ਸਬਜ਼ੀ ਗਾਜਰਾਂ ਮੂਲੀਆਂ ਲੋਕ ਲਾਉਂਦੇ ਨੇ ਨਾ, ਮੌਸਮ ਆਏ ਤਾਂ ਵੱਟਾਂ 'ਤੇ ਧਨੀਆ ਵੀ ਲਾ ਛੱਡਦੇ ਨੇ। ਮੈਂ ਸੁੱਕਾ ਧਨੀਆ ਲੈ ਕੇ ਆਇਆ ਵਾਹ ਸਾਰਾ। ਮੈਂ ਸੋਚਿਆ ਕਿ ਕੁਝ ਲਾ ਲਾਂਗੇ, ਘਰ ਲੈ ਜਾਵਾਂਗੇ, ਹਾਂਡੀ 'ਚ ਪਾ ਲਾਂਗੇ। ਅੱਛਾ ਆ ਗਿਆ ਉਹ, ਭਾਵੇਂ ਬਸ ਕੀ ਕਰਨ ਡੇ ਹੋ? ਮੈਂ ਯਾਰ ਸਬਜ਼ੀ ਲਾਉਣ ਡਿਆ। ਇਹ ਕੀ ਹੈ? ਮੈਂ ਕਿਹਾ ਯਾਰ ਧਨੀਆ ਲਾਉਣ ਡਿਆ, ਜ਼ਰੂਰਤ ਪੈ ਜਾਂਦੀ ਹੈ। ਅਤੇ ਤੁਹਾਨੂੰ ਪਤਾ ਉਹਨਾਂ ਦਿਨਾਂ 'ਚ ਧਨੀਆ ਬਹੁਤ ਮਹਿੰਗਾ ਹੁੰਦਾ ਹੈ, 10-20 ਰੁਪਏ ਦਾ ਵੀ ਥੋੜ੍ਹਾ ਜਿਹਾ ਦਿੰਦੇ ਨੇ। ਧਨੀਆ ਲਾਈ ਜਾ ਰਿਹਾ। ਮੈਂ ਕਿਹਾ ਫਜ਼ਲ ਕੀ ਕਰ ਰਹੇ ਹੈ? ਭਾਵੇਂ ਧਨੀਆ ਬੜਾ ਮਹਿੰਗਾ ਹੈ, ਧਨੀਆ ਲੱਭਦਾ ਨਹੀਂ, ਧਨੀਆ ਲਾਉਣਾ। ਮੈਂ ਕਿਹਾ ਲਾ ਲਓ। ਹੁਣ ਮੈਨੂੰ ਤਾਂ ਪਤਾ ਸੀ ਕਿ ਜਦੋਂ ਇੰਨੇ ਹੋਣਾ ਉਦੋਂ ਤਾਂ ਧਨੀਏ ਦੀ ਬਹਾਰ ਆ ਜਾਣੀ ਹੈ, ਧਨੀਆ ਕਿਤੇ ਮੁਫਤ ਵੀ ਨਹੀਂ ਲੈਣਾ। ਫਿਰ ਹੁਣ ਮੈਂ ਨਿੱਕੀ ਜਿਹੀ ਖੱਤੀ ਬਣਾ ਦਿੱਤੀ। ਮੈਂ ਖਾਨ ਸਾਹਿਬ ਇੱਥੇ ਲਾ ਲਓ। ਉਹਨੇ ਲਾ ਲਿਆ। ਹੁਣ ਧਨੀਆ ਵੱਡਾ ਹੋ ਗਿਆ। ਜਦੋਂ ਮੌਸਮ ਆ ਗਈ, ਇਹ ਜਿਹਦੇ ਮੌਸਮ ਆ ਗਈ ਨਾ, ਇਹ ਬਹਾਰ ਆ ਗਈ। ਹੁਣ ਮੈਂ ਕਹਿੰਦਾ ਫਜ਼ਲ ਯਾਰ ਉਹ ਧਨੀਆ ਹੁੰਦਾ, ਭਾਜੀ ਕੀ ਕਰਨਾ, ਦੁਕਾਨਾਂ ਵਾਲੇ ਫ੍ਰੀ ਦੇ ਛੱਡਦੇ ਨੇ। ਅਤੇ ਗੱਲ ਸੁਣਾਉਣ ਦਾ ਮਕਸਦ ਹੈ ਕਿ ਜਿਹੜੀਆਂ ਚੀਜ਼ਾਂ ਖਾਸ ਹੁੰਦੀਆਂ ਨੇ, ਜਦੋਂ ਨਾਯਾਬ ਹੋ ਜਾਂਦੀਆਂ ਨੇ, ਫਿਰ ਸਾਨੂੰ ਉਹਨਾਂ ਦੀ ਬੜੀ ਜ਼ਰੂਰਤ ਮਹਿਸੂਸ ਹੁੰਦੀ ਹੈ। ਪਰ ਜਦੋਂ ਆਮ ਹੁੰਦੀਆਂ ਨੇ ਅਸੀਂ ਫਿਰ ਉਹਨਾਂ ਦੀ ਕਦਰ ਨਹੀਂ ਕਰਦੇ। ਇਸ ਤਰ੍ਹਾਂ ਰਿਸ਼ਤੇ ਹੁੰਦੇ ਨੇ, ਸੱਜਣ ਮਿੱਤਰ ਹੁੰਦੇ ਨੇ, ਯਾਰ ਬੇਲੀ ਹੁੰਦੇ ਨੇ, ਦੋਸਤ ਹੁੰਦੇ ਨੇ, ਵਸਾਇਲ ਹੁੰਦੇ ਨੇ। ਉਹ ਘੱਟ ਹੋਣ ਜਾਂ ਜ਼ਿਆਦਾ ਹੋਣ, ਉਹਨਾਂ ਦੀ ਕਦਰ ਜ਼ਰੂਰ ਕਰੋ। ਥੋੜ੍ਹੇ ਨੇ ਫਿਰ ਵੀ ਕਦਰ ਕਰੋ, ਵਾਫਰ ਮੁਕਦਾਰ ਨੇ ਫਿਰ ਵੀ ਕਦਰ ਕਰੋ। ਸ਼ਾਦ ਰਵੋ, ਬਾਦ ਰਵੋ ਜੀ।